ਚਾਹੀਦੀਆਂ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਕਸ਼ਮੀਰ ਮੁੱਦੇ ਤੇ। ਜਿਸ ਤਰ੍ਹਾਂ ਕਿ 139 ਦਿਨ ਹੋ ਚੁੱਕੇ ਨੇ ਕਸ਼ਮੀਰੀਆਂ ਨੂੰ ਖੁੱਲੀ ਜੇਲ੍ਹ ਵਿੱਚ ਡੱਕਿਆ ਹੋਇਆ। ਸੋ ਇਸ ਉੱਪਰ ਲਗਾਤਾਰਤਾ ਨਾਲ TV84 ਡਾਕਟਰ ਸਾਹਿਬ ਹਮੇਸ਼ਾ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਨੇ। ਸੋ ਹੁਣ ਵੀ ਆਪਾਂ ਇਸੇ ਮੁੱਦੇ ਤੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਸ਼ਮੀਰ ਦਾ 139ਵਾਂ ਦਿਨ ਜੀ ਉਸੇ ਤਰ੍ਹਾਂ ਹੀ ਜਿਵੇਂ ਪਹਿਲੇ ਦਿਨ ਤੋਂ ਜੋ ਹਾਲਾਤ, ਜੋ ਦਰਦ, ਜੋ ਤਕਲੀਫ ਕਸ਼ਮੀਰੀਆਂ ਨੂੰ ਇਹਨਾਂ ਨੇ ਦਿੱਤੀ, ਬੇਸ਼ੱਕ ਇਹ ਕਸ਼ਮੀਰੀ ਇਸ ਦਰਦ ਨੂੰ ਪਿਛਲੇ 72 ਸਾਲ ਤੋਂ ਹੀ ਜਿਹੜੇ ਨੇ ਉਹ ਸਹਿ ਰਹੇ ਸੀ। ਔਰ ਪਿਛਲੇ 4 ਦਹਾਕਿਆਂ ਦੇ ਵਿੱਚ, ਖਾਸ ਤੌਰ 'ਤੇ 1999 ਤੋਂ ਬਾਅਦ 3 ਦਹਾਕਿਆਂ ਜੇ ਕਹਿਣਾ ਹੋਏ, ਉੱਥੇ 1 ਲੱਖ ਤੋਂ ਜ਼ਿਆਦਾ ਕਸ਼ਮੀਰੀ ਮਾਰੇ ਗਏ, ਹਜ਼ਾਰਾਂ ਨੌਜਵਾਨ ਗਾਇਬ ਕੀਤੇ ਗਏ, ਬਹੁਤ ਸਾਰੀ ਵੱਡੀ ਗਿਣਤੀ 'ਚ ਕਸ਼ਮੀਰੀ ਬੱਚੀਆਂ ਨੂੰ ਬੇਆਬਰੂ ਕੀਤਾ ਗਿਆ ਜੀ। ਲੇਕਿਨ ਫਿਰ ਵੀ ਕਸ਼ਮੀਰੀਆਂ ਦੀ ਸਪਿਰਿਟ ਅੱਜ ਵੀ ਉਵੇਂ ਹੀ ਹੈ। ਔਰ ਹੁਣ ਜਦੋਂ ਕਿ ਭਾਰਤ ਭਰ ਦੇ ਵਿੱਚ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ ਜਿਹੜੀ ਆਉਣ ਵਾਲਾ ਇਹਨਾਂ ਦਾ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ ਹੈ, ਉਹਨੂੰ ਲੈ ਕੇ ਆਵਾਜ਼ ਉੱਠ ਰਹੀ ਹੈ ਤੇ ਜ਼ਾਹਰ ਹੈ ਕਿ ਕਸ਼ਮੀਰੀਆਂ 'ਚ ਦੱਬੇ ਭਾਵਾਂ 'ਚ ਇਹ ਫੀਲਿੰਗ ਵੀ ਹੈ। ਮੇਰੀ ਪਿਛਲੇ ਦਿਨ ਵੀਕਐਂਡ 'ਤੇ ਵੀ ਗੱਲਬਾਤ ਹੋਈ 1-2 ਕਸ਼ਮੀਰੀ ਪਰਿਵਾਰਾਂ ਨਾਲ। ਉਹ ਕਹਿੰਦੇ ਕਿ ਕਾਸ਼ ਜੇ ਸਾਡੇ ਨਾਲ ਇਸ ਤਰ੍ਹਾਂ ਦੀ ਆਵਾਜ਼ ਸਾਡੇ ਲਈ ਵੀ ਉੱਠੀ ਹੁੰਦੀ ਤੇ ਫਿਰ ਇਹ ਹੁਣ ਇਸ ਹੱਦ ਤੱਕ ਜਾ ਕੇ ਬੰਦੇ ਮਰਵਾਉਣ ਦੀ ਨੌਬਤ ਨਾ ਹੁੰਦੀ। ਔਰ ਉਹਨਾਂ ਨੂੰ ਇਹ ਹੌਸਲਾ ਨਾ ਪੈਂਦਾ ਕਿਉਂਕਿ ਉਹਨਾਂ ਨੇ ਪਹਿਲਾਂ ਛੇੜਛਾੜ ਕਰਕੇ ਦੇਖ ਲਿਆ, ਜਿਹਨੂੰ ਕਹਿੰਦੇ ਨੇ ਟੈਸਟਿੰਗ ਆਫ ਵਾਟਰਸ, ਕਿ ਜੇ ਕਨਸਟੀਟਿਊਸ਼ਨ ਦੀ ਪਾਇਸਨੈਸ ਨੂੰ ਜਿਹਨੂੰ ਹੁਣ ਮੁਕੱਦਸ ਕਹਿ ਰਹੇ ਨੇ, ਇੱਕ ਉਹਦੇ 'ਚ ਰੈਲੀ ਦੇ ਵਿੱਚ ਕਹਿ ਰਿਹਾ ਸੀ ਕਿ ਜੀ ਇਹ ਮੈਂ ਆਪਣੇ ਨਾਂ ਨਾਲ ਜਿਹੜਾ ਉਹ ਸਿਰਫ ਲਿਖਦਾ ਇਹੀ ਨਾਂ ਕਿਉਂਕਿ ਜਿਹੜੇ ਧਾਰਮਿਕ ਗ੍ਰੰਥ ਮੰਨਣ ਦਾ ਹੱਕ ਮੈਨੂੰ ਕਨਸਟੀਟਿਊਸ਼ਨ ਦਿੰਦਾ ਹੈ, ਕਿਉਂਕਿ ਇਹ ਸਭ ਤੋਂ ਮੁਕੱਦਸ ਹੈ। ਉਹ ਮੁਕੱਦਸ ਤਾਂ ਸਿਰਫ ਰੱਬ ਦਾ ਨਾਂ ਹੁੰਦਾ ਹੈ ਜਾਂ ਜਿਹਦੇ 'ਚ ਰੱਬ ਦੀ ਗੱਲ ਕੀਤੀ ਹੋਏ। ਇਹ ਆਇਨ ਤਾਂ ਬੇਸ਼ੱਕ ਮੈਨ ਮੇਡ ਹੁੰਦੇ ਨੇ, ਪਰ ਜਦੋਂ ਇੱਕ ਬੇਸ ਸੀ ਜਿਹੜਾ ਕਨਸਟੀਟਿਊਸ਼ਨ ਦਾ ਆਰਟੀਕਲ 370 ਕਨਸਟੀਟਿਊਸ਼ਨ ਇੰਪਲੀਮੈਂਟ ਕਰਨ ਵਾਲੇ ਦਿਨ 26 ਜਨਵਰੀ 1950 ਨੂੰ ਹਿੱਸਾ, ਜੇ ਉਹਨੂੰ ਉਹਨਾਂ ਨੇ ਜਸਟ ਇੱਕ ਸਿੰਪਲ ਮੈਜੋਰਟੀ ਨਾਲ ਉਡਾ ਦਿੱਤਾ ਤੇ ਕਿਸੇ ਦੀ ਕੋਈ ਆਵਾਜ਼ ਨਹੀਂ ਨਿਕਲੀ। ਇਹੀ ਨਹੀਂ ਭਾਰਤ ਦਾ ਮੁਸਲਮਾਨ ਨਹੀਂ ਬੋਲਿਆ, ਦੂਸਰੇ ਵੀ ਬਾਰਿੰਗ ਜੋ ਕੁਝ ਖੱਬੇ ਪੱਖੀ ਪਾਰਟੀਆਂ ਜਾਂ ਸਿੱਖਾਂ ਦੇ, ਕਿਸੇ ਨੇ ਇਸ ਦੇ ਉੱਤੇ ਆਵਾਜ਼ ਨਹੀਂ ਚੁੱਕੀ ਔਰ ਅੱਜ ਇਹ ਹਾਲ ਹੈ। ਲੇਕਿਨ ਇਹ ਰੋਲ ਰਹੇ ਨੇ ਬੜੀ ਬੁਰੀ ਤਰ੍ਹਾਂ। ਹਫ਼ਤਾ ਪਹਿਲਾਂ ਖਬਰ ਸੀ ਕਿ ਜੀ ਫਲਾਂ ਹਾਈਵੇ ਜਿੱਥੋਂ ਨਿਕਲਣਾ ਸੀ ਵਿੱਚ ਗੁਰਦੁਆਰਾ ਆਂਦਾ ਸੀ ਔਰ 40 ਸਾਲ ਤੋਂ ਕੇਸ ਵੀ ਚੱਲ ਰਿਹਾ ਸੀ। ਹੁਣ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਮਨਾ ਲਿਆ ਗੁਰਦੁਆਰਾ ਕਮੇਟੀ ਨੂੰ, ਕਿਤੇ ਹੋਰ ਥਾਂ ਦੇ ਦੇਵਾਂਗੇ, ਉਹ ਗੁਰਦੁਆਰਾ ਢਾਣ ਲਈ ਤਿਆਰ ਹੋ ਗਏ ਨੇ। ਫਿਰ ਇਸ ਹਫ਼ਤੇ 'ਚ ਹੀ ਖਬਰ ਸੀ ਕਿ ਜਿੱਦਾਂ ਉਹ ਗੁਰਦੁਆਰੇ ਦਾ ਝਗੜਾ ਹਾਈਵੇ ਵਾਲੀ ਫਲਾਣਾ ਹਾਈਵੇ ਜਿਹੜਾ ਇੱਧਰੋਂ ਜਾਣਾ ਸੀ, ਓਵਰ ਜਿਹੜਾ ਬ੍ਰਿਜ ਬਣਨਾ ਸੀ ਫਲਾਈਓਵਰ, ਉੱਥੇ ਮਸੀਤ ਆਂਦੀ ਸੀ। ਹੁਣ ਉਹ ਮਸੀਤ ਵਾਲੇ ਵੀ ਜਿਹੜੇ ਮੰਨ ਗਏ ਨੇ ਔਰ ਮਸੀਤ ਢਾਣ ਨੂੰ ਮੰਨ ਗਏ ਨੇ, 40 ਸਾਲ ਪੁਰਾਣੀ ਮਸੀਤ ਨੇ। ਹੁਣ ਇਸ ਦਾ ਮਤਲਬ ਇਹ ਹੈ ਕਿ ਉੱਥੇ ਫੋਰਸਫੁਲੀ ਇਹ ਗੁਰਦੁਆਰੇ ਵੀ ਢਾਹ ਰਹੇ ਨੇ, ਮਸੀਤਾਂ ਵੀ ਢਾਹ ਰਹੇ ਨੇ। ਇਹ ਇੱਕ ਫਰਦਰ ਤਰੀਕਾ ਹੁੰਦਾ ਹੈ ਜਦੋਂ ਕਿ ਤੁਸੀਂ ਕਿਸੇ ਨੂੰ ਡੀਮੋਰਲਾਈਜ਼ ਕਰਨਾ, ਜਦੋਂ ਤੁਹਾਡਾ ਜਿਸ ਦੇ ਉੱਤੇ ਤੁਹਾਡਾ ਇਤਕਾਦ ਹੈ। ਟੈਂਕ ਤੋਪਾਂ ਨਾਲ ਕਿਉਂ ਹਮਲਾ ਕੀਤਾ ਉਹਨਾਂ ਨੇ ਦਰਬਾਰ ਸਾਹਿਬ ਤੇ, ਕਿ ਜਿੱਥੋਂ ਅਸੀਂ ਸਮਝਦੇ ਹਾਂ ਵੀ ਸਾਡੀ ਤਾਕਤ ਨਿਕਲਦੀ, ਜਿਹਦੇ ਨਾਲ ਸਾਡੇ ਜਜ਼ਬਾਤ ਜੁੜੇ ਹੋਏ ਨੇ, ਜਦੋਂ ਤੁਸੀਂ ਉੱਥੋਂ ਹੀ ਬੇਦਿਲ ਕਰ ਦਿਓ ਤੇ ਫਿਰ ਤੁਹਾਨੂੰ ਲੱਗੇ ਕਿ ਜੀ ਹੁਣ ਟੱਕਰ ਲੈਣ ਦਾ ਕੀ ਫਾਇਦਾ ਹੈ, ਗਿਵਨ ਕਰ ਦਿਓ। ਔਰ ਇਹਦੇ ਬਾਵਜੂਦ ਇਹਨਾਂ ਦੀਆਂ ਡਰਾਮੇਬਾਜ਼ੀਆਂ ਉਵੇਂ ਹੀ ਚੱਲ ਰਹੀਆਂ ਨੇ। ਜਿਵੇਂ 30 ਜਿਹੜੀਆਂ ਕਸ਼ਮੀਰੀ ਬੱਚੀਆਂ, ਜ਼ਾਹਰ ਹੈ ਇਹਨਾਂ ਨੇ ਆਪਣੇ ਕਿਸਮ ਦੇ ਉਸ ਕਿਸਮ ਦੇ ਉਹ ਇਕੱਠੇ ਕੀਤੇ, ਹੁਣ ਉਹ ਉਹਨਾਂ ਨੂੰ ਮਿਲਾਣ ਲੈ ਗਏ ਵਾਈਸ ਪ੍ਰੈਜ਼ੀਡੈਂਟ ਨੂੰ ਔਰ ਉਹ ਕਹਿ ਰਿਹਾ ਜਿਹੜਾ ਵੈਂਕਟ ਨਾਇਡੂ, one of India's neighbors deliberately wants to create trouble in country। ਉਹਨਾਂ ਸਕੂਲ ਦੀਆਂ ਬੱਚੀਆਂ ਨੂੰ ਕਹਿ ਰਿਹਾ ਕਿ ਵੀ ਇਹ ਇੰਟਰੈਕਟਿੰਗ ਵਿਦ 30 ਗਰਲ ਸਟੂਡੈਂਟਸ from 5 schools based in and around Srinagar, he said Jammu and Kashmir is an integral part of India and there is no question of any compromise on that। ਹੁਣ ਉਹਨਾਂ ਬੱਚੀਆਂ ਨੂੰ ਜਿਹੜੀਆਂ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਵੀ ਇਹ ਕੀ ਬਕਵਾਸ ਕਰ ਰਿਹਾ, ਪਰ ਉਹ ਦੱਸ ਰਹੇ ਨੇ ਕਿ ਜੀ ਦੇਖੋ ਕਿਵੇਂ ਅਸੀਂ 30 ਬੱਚੀਆਂ ਉੱਥੋਂ ਲਿਆਂਦੀਆਂ ਨੇ ਸ੍ਰੀਨਗਰ ਦੇ ਆੜਿਓਂ ਤੋਂ, ਉਹਨਾਂ ਨਾਲ ਇੰਟਰੈਕਟ ਕਰ ਰਿਹਾ ਔਰ ਉਹਨਾਂ ਨੂੰ ਕਹਿ ਰਿਹਾ ਵੀ ਆਰ ਟਰਾਈਂਗ ਟੂ ਰਿਜ਼ੋਲਵ ਦਾ ਡਿਸਪਿਊਟ ਔਨ
Pakistan occupied Kashmir issue with the neighbor, Naidu said without mentioning Pakistan during the interaction at his residence here. ਉਹ ਆਪਣੇ ਘਰ ਦੇ ਵਿੱਚ ਨਵੀਂ ਦਿੱਲੀ 'ਚ ਉਹਨਾਂ ਨੂੰ ਕੁੜੀਆਂ ਨੂੰ ਲਿਆ ਕੇ ਐਗਜ਼ੀਬਿਟ ਕੀਤਾ ਔਰ ਉਹਨਾਂ ਨੂੰ ਉਹ ਕਹਿ ਰਿਹਾ ਜੀ ਇਹ ਦੇਖੋ ਸਾਡਾ ਗੁਆਂਢੀ ਜਿਹੜਾ ਉਹ ਪੀਸ ਨਾਲ ਨਹੀਂ ਰਹਿੰਦਾ ਔਰ ਅਸੀਂ ਜਿਹੜਾ ਪਾਕਿਸਤਾਨ ਦੇ ਕਬਜ਼ੇ 'ਚ ਕਸ਼ਮੀਰ ਹੈ ਉਹਦੇ ਬਾਰੇ ਹੁਣ ਜਿਹੜਾ ਉਹ ਕੋਈ ਜਿਹੜਾ ਉਹ ਦੇਖਾਂਗੇ ਵੀ ਅਸੀਂ ਕੀ ਕਰ ਰਹੇ। ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਵੀ ਇਹ ਜਿਹੜਾ ਇਹਨਾਂ ਨੇ ਵਿਚਿਆ ਆਰਟੀਕਲ 370 ਨੂੰ ਐਬਰੋਗੇਟ ਕਰਨ ਦੀ ਗੱਲ ਉਹ ਇੱਕਦਮ ਬਾਅਦ ਮਹਾਰਾਸ਼ਟਰ 'ਚ ਵੀ ਨਹੀਂ ਵਿਕੀ, ਹਰਿਆਣੇ 'ਚ ਵੀ ਨਹੀਂ ਵਿਕੀ ਔਰ ਹੁਣ ਝਾਰਖੰਡ ਦੇ ਵਿੱਚ ਚੋਣ ਨਤੀਜੇ ਦੱਸਦੇ ਨੇ ਕਿ ਵੀ ਇਹ ਜਿਹੜਾ ਇਹਨਾਂ ਦਾ ਰੀਅਲ ਪ੍ਰੋਬਲਮ ਜੋ ਇਹਨਾਂ ਨੇ ਖੁਦ ਹੀ ਕ੍ਰੀਏਟ ਕੀਤੀਆਂ ਉਹਨਾਂ ਨੂੰ ਪਾਸੇ ਕਰਨ ਦੇ ਲਈ ਜੋ ਇਹਨਾਂ ਦਾ ਉਹ ਸੌਦਾ ਵਿਕ ਨਹੀਂ ਰਿਹਾ। ਔਰ ਇੱਕ ਪਾਰਟ ਜਿਹੜਾ ਇਹਨਾਂ ਨੇ ਜਦੋਂ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਪੇਸ਼ ਕੀਤਾ ਤੇ ਇਹ ਦੱਸਣ ਲਈ ਵੀ ਅਸੀਂ ਕਿਉਂ ਜਿਹੜਾ ਪਾਕਿਸਤਾਨ, ਅਫਗਾਨਿਸਤਾਨ ਔਰ ਬੰਗਲਾਦੇਸ਼ ਦੇ ਹਿੰਦੂਆਂ ਦੇ ਲਈ ਜਿਹੜਾ ਔਰ ਬਾਕੀ ਮਾਈਨੋਰਿਟੀ ਦਾ ਨਾਲ ਲਾਏ ਹੋਏ ਨੇ ਕੀਤਾ ਉਹਦੇ 'ਚ ਅਮਿਤ ਸ਼ਾਹ ਦੀ ਮੈਂ ਉਹਨੂੰ ਐਗਜ਼ੈਕਟ ਕੋਟ ਕਰ ਰਿਹਾ। ਉਹਨੇ ਇਹ ਕਿਹਾ ਕਿ ਵੀ in 1947 non-Muslims comprised 22% of population of Pakistan एंड ये 1947 में पाकिस्तान के अंदर अल्पसंख्यकों की आबादी 23% थी, 23% कहना है परसेंट, और 2011 में वो घट के 3.7% हो गई। और ये हूँ पाकिस्तान के हवाले नाल क्योंकि मैं गल कर रहे हैं बांग्लादेश की इहदे च नहीं मैं करांगा। उन्होंने कहा कि भी ये लोग कहाँ गए, या तो उनका धर्म परिवर्तन हुआ, या वो मार दिए गए, या भगा दिए गए, या भारत आ गए। ਹੁਣ ਉਹ ਕਹਿ ਰਿਹਾ ਵੀ 47 ਦੇ ਵਿੱਚ ਪਾਕਿਸਤਾਨ ਦੇ ਵਿੱਚ 23% ਮਾਈਨੋਰਿਟੀ ਨੂੰ ਹਿੰਦੂ ਪੜਿਆ ਜਾਏ ਸੀ ਔਰ ਉਹ 2011 ਚ ਜਿਹੜੀ ਹੈ 3.7% ਰਹਿ ਗਈ। ਹੁਣ ਉਹਦਾ ਕਹਿਣ ਦਾ ਮਤਲਬ ਇਹ ਹੈ ਕਿ ਵੀ 19-20% ਲੋਕ ਜਾਂ ਉਹ ਮੁਸਲਮਾਨ ਬਣਾ ਲਏ ਔਰ ਜਾਂ ਉਹ ਮਾਰ ਦਿੱਤੇ ਤੇ ਜਾਂ ਉਹ ਭਾਰਤ ਆ ਗਏ। ਹੁਣ ਇਹਦੇ ਚ ਕਿੰਨੀ ਕੁ ਸੱਚਾਈ ਹੈ, ਕਿਉਂਕਿ ਲੋਕਾਂ ਨੂੰ ਕੋਈ ਬਹੁਤਾ ਇਹਦਾ ਇਹ ਗੱਲ ਨਵੀਂ ਨਹੀਂ ਹੈ, ਪਹਿਲਾਂ ਵੀ ਬੀਜੇਪੀ ਦੇ ਸਪੋਕਸਪਰਸਨ ਕਹਿ ਚੁੱਕੇ ਸੀ। ਹੁਣ ਜੇ ਤਾਂ ਪਾਕਿਸਤਾਨ ਦੇ ਵਿੱਚ ਕੋਈ ਜ਼ਿੰਮੇਵਾਰ ਲੋਕ ਜਿਹੜੇ ਫੋਰਨ ਪਾਲਿਸੀ ਨੂੰ ਦੇਖਦੇ ਨੇ ਉਹ ਮੋਨੀਟਰ ਕਰਦੇ ਹੋਣ ਮੀਡੀਆ ਨੂੰ, ਇਸ ਕਿਸਮ ਦੀ ਗੱਲ ਨੂੰ ਫੌਰਨ ਜਿਹੜਾ ਉਹ ਐਕਸਪੋਜ਼ ਕੀਤਾ ਜਾ ਸਕਦਾ ਸੀ, ਕਿਉਂਕਿ ਇਹ ਫਿਗਰ ਦੇ ਰਹੇ ਨੇ 1947 ਦੇ ਪੀਰੀਅਡ ਦੀ ਔਰ 1947 ਦੀ ਫਿਗਰ ਬੇਸਡ ਹੈ 1941 ਦੀ ਸੈਂਸਸ ਦੇ ਉੱਤੇ, ਜਦੋਂ ਕਿ ਜ਼ਾਹਿਰਾ ਤੌਰ ਦੇ ਉੱਤੇ ਜਿਹੜਾ ਓਵਰਆਲ ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ ਦੋਨਾਂ ਪੰਜਾਬਾਂ ਦੀ 47 ਤੋਂ ਪਹਿਲਾਂ ਦੇ, ਉਹ ਮੁਸਲਮਾਨ ਮੈਜੋਰਟੀ ਸੂਬਾ ਸੀ। ਲਗਭਗ ਜਿਹੜਾ ਮੁਸਲਮਾਨਾਂ ਦੀ ਆਬਾਦੀ ਸਾਂਝੇ ਪੰਜਾਬ 'ਚ 55% ਦੇ ਕਰੀਬ ਸੀ। ਹੁਣ ਉਦੋਂ ਜ਼ਾਹਰ ਹੈ ਕਿ ਮਾਈਨੋਰਿਟੀ ਉਹ ਹਿੰਦੂ ਹੋਣ, ਸਿੱਖ ਹੋਣ, ਦੂਜੇ ਹੋਣ, ਉਹ 23% ਸੀ ਕਿ 33% ਸੀ, ਉਹ ਫਿਗਰ ਸੀ। ਪਰ ਜ਼ਾਹਰ ਹੈ ਕਿ 41 ਤੋਂ ਬਾਅਦ 47 ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਲਗਭਗ ਸਾਰੇ ਹੀ ਪੰਜਾਬ ਚੋਂ, ਪਾਕਿਸਤਾਨੀ ਪੰਜਾਬ ਚੋਂ ਇੱਧਰ ਆ ਗਏ। ਖੈਬਰ ਪਖਤੂਨਖਵਾ ਜਾਂ ਜਿਹਨੂੰ ਇਲਾਕਾ ਗੈਰ ਕਹਿੰਦੇ ਨੇ ਉੱਥੇ ਰਹੇ, ਜਿਹੜੇ ਹੁਣ ਨਨਕਾਣਾ ਸਾਹਿਬ ਦੇ ਵਿੱਚ ਸਿੱਖ ਪਰਿਵਾਰ 200-250 ਦੇ ਕਰੀਬ ਵਸੇ ਨੇ, ਉੱਥੋਂ ਇਹ ਪਸ਼ਤੋ ਸਪੀਕਿੰਗ ਸਿੱਖ ਨੇ, ਇੱਥੇ ਹੀ ਪੰਜਾਬੀ ਸਿੱਖੀ ਆ ਉਹਨਾਂ ਨੇ ਆ ਕੇ, ਉੱਥੋਂ ਆਏ। ਇਸੇ ਤਰ੍ਹਾਂ ਲਗਭਗ ਹਿੰਦੂ ਵੀ ਸਾਰੇ ਆ ਗਏ, ਬਾਰਿੰਗ ਥੋੜ੍ਹੀ ਗਿਣਤੀ ਦੇ ਵਿੱਚ ਜਿਹੜੇ ਈਸਾਈ ਨੇ, ਖਾਸ ਤੌਰ ਤੇ ਜਿਹੜੇ ਸ਼ਡਿਊਲ ਕਾਸਟ ਜਾਂ ਦੂਜੇ ਨੇ, ਉਹ ਉੱਥੇ ਰਹੇ। ਪੰਜਾਬ ਵਾਲੇ ਹਿੱਸੇ ਦੀ ਮੈਂ ਗੱਲ ਕਰ ਰਿਹਾ। ਸਿੰਧ ਦੇ ਵਿੱਚ ਜ਼ਰੂਰ ਵੱਡੀ ਗਿਣਤੀ 'ਚ ਜਿਹੜੇ ਹਿੰਦੂ ਰਹਿ ਗਏ, ਅੱਜ ਵੀ ਉਹਨਾਂ ਦਾ ਥਾਰ ਜ਼ਿਲ੍ਹਾ ਹੈ ਔਰ ਦੂਸਰੇ ਨੇ ਉਹ ਹਿੰਦੂ ਮੈਜੋਰਿਟੀ ਨੇ, ਜਿੰਨੇ ਪਰਸੈਂਟ ਵੀ ਨੇ, 9% ਨੇ ਜਾਂ 10% ਨੇ। ਹੁਣ ਅੱਜ ਪਾਕਿਸਤਾਨ ਦੇ ਸਪੋਕਸਮੈਨ ਜਾਂ ਉਹਨਾਂ ਦੇ ਆਫਿਸ ਨੇ, ਜਿਹੜੇ ਆਫੀਸ਼ੀਅਲ ਹੈ, ਉਹਨੇ ਇਸ ਝੂਠ ਨੂੰ ਕਾਊਂਟਰ ਕੀਤਾ ਕਿ ਭਾਈ ਇਹ ਫਿਗਰ ਜਿਹੜੀ ਤੁਸੀਂ ਦੇ ਰਹੇ ਹੋ ਤਾਂ ਉਹਦੇ ਤੁਸੀਂ 47 ਦੇ ਤਾਂ ਮਾਈਗ੍ਰੇਸ਼ਨ ਕਾਊਂਟ ਹੀ ਨਹੀਂ ਕਰਦੇ ਕਿ ਵੀ ਦੋਨੋਂ ਪਾਸਿਓਂ ਜਿਹੜੇ ਨੇ। ਜੇ ਹੁਣ ਇਹੀ ਗੱਲ ਇੱਧਰਲੇ ਪੰਜਾਬ ਦੇ ਹਵਾਲੇ ਨਾਲ ਕੋਈ ਕਹੇ ਕਿ ਜੀ 47 ਤੋਂ ਦੇ ਵਿੱਚ ਤੋਂ ਪਹਿਲਾਂ ਤਾਂ ਉੱਥੇ ਜਿਹੜੇ ਨੇ ਉਹ 35% ਮੁਸਲਮਾਨ ਸੀ, ਹੁਣ ਜਿਹੜੇ ਨੇ ਇਕੱਲੇ ਮਲੇਰਕੋਟਲੇ ਨੂੰ ਛੱਡ ਕੇ ਹੋਰ ਕਿਤੇ ਵੀ ਨਹੀਂ, ਬਿਮਾਰ ਤੇ ਤੁਸੀਂ ਜਾਂ ਸਿੱਖ ਬਣਾ ਲਏ ਜਾਂ ਹਿੰਦੂ ਬਣਾ ਤੇ। ਸੋ ਇਹ ਜਿਹੜਾ ਕਿਉਂਕਿ ਹੁਣ ਤੱਕ ਕਾਊਂਟਰ ਨਹੀਂ ਕੀਤਾ, ਇਹਦਾ ਝੂਠ ਵਿਕ ਰਿਹਾ ਸੀ, ਅੱਜ ਉਹਨਾਂ ਨੇ ਇਨ ਸਟੇਟਮੈਂਟ
foreign office denies India's allegations on Pakistan minorities. उन्होंने किया in a statement, spokesman said census data proves Delhi is distorting facts as part of smear campaign against Pakistan. और actually ਅੱਜ ਇੱਕ ਆਰਟੀਕਲ ਜਿਹੜੇ ਸਾਡੇ ਵੀਰ ਗੁਰਚਰਨ ਸਿੰਘ ਜੀ ਨੇ ਸਾਨੂੰ ਭੇਜਿਆ ਇੰਡੀਆ ਟੁਡੇ ਦਾ ਹਿਊਸਟਨ ਤੋਂ, ਉਹਦੇ 'ਚ ਉਹਨਾਂ ਨੇ ਵਿਦ ਫੈਕਟਸ ਇਹ ਗੱਲ ਕਹੀ ਹੈ ਕਿ ਕਿਵੇਂ ਇੰਡੀਆ ਟੁਡੇ ਦੇ ਆਰਟੀਕਲ 'ਚ ਕਿ ਕਿਵੇਂ 1951 ਤੋਂ ਪਹਿਲਾਂ ਉੱਥੇ ਪਾਪੂਲੇਸ਼ਨ ਕੀ ਸੀ ਔਰ ਕਿਵੇਂ ਉਹਨਾਂ ਨੇ ਜਿਹੜਾ ਇਸ ਨੂੰ ਜਿਹੜਾ ਉਹ ਮਾਈਗ੍ਰੇਟ ਹੋਏ ਨੇ ਜਿਹਨੂੰ ਉਹ ਚੇਂਜ ਕਰ ਰਹੇ ਨੇ. So the Foreign Office on Wednesday categorically rejected recent statements by Indian government alleging that persecution of minorities in Pakistan had resulted in reducing the population of religious minorities in country from 23% in 1947 to 3.7% in 2011. ਪਹਿਲੀ ਗੱਲ ਤਾਂ 47 ਦੇ ਵਿੱਚ ਕੋਈ ਸੈਂਸਸ ਹੀ ਨਹੀਂ ਹੋਈ, ਲਾਸਟ 1941 ਦੇ ਵਿੱਚ ਹੋਈ. ਔਰ ਇਹ ਫਿਗਰਸ ਜਿਹੜੀ ਡਿਵੀਜ਼ਨ ਵੀ ਹੋਈ ਪੰਜਾਬ ਔਰ ਬੰਗਾਲ ਦੀ, ਰੈੱਡ ਕਲਿਫ ਕਦੇ ਪਹਿਲਾਂ ਇੰਡੀਆ ਨਹੀਂ ਸੀ ਆਇਆ, ਉਹਨੇ ਨਕਸ਼ਾ ਵਿਛਾ ਲਿਆ ਜਿੱਥੇ ਮੁਸਲਮਾਨ ਮੈਜੋਰਿਟੀ ਸੀ ਤਹਿਸੀਲ ਬੇਸ ਬਣਾ ਦਿੱਤਾ ਉਹ ਇੱਧਰ, ਔਰ ਜਿਹੜੀ ਸਿੱਖ ਹਿੰਦੂ ਮੈਜੋਰਿਟੀ ਸੀ ਦੂਜੇ ਬੰਨੇ. ਹਾਲਾਂ ਉਹਦੇ 'ਚ ਵੀ ਉਹਨਾਂ ਨੇ ਡੰਡੀ ਮਾਰੀ ਫਿਰੋਜ਼ਪੁਰ ਔਰ ਗੁਰਦਾਸਪੁਰ ਦੇ ਹਵਾਲੇ ਨਾਲ. ਲੇਕਿਨ ਜ਼ਾਹਰ ਹੈ ਕਿ ਇੱਕ ਵੱਡੀ ਆਬਾਦੀ 22-23% ਜਿਹੜੇ ਨੇ ਉਹ ਇੱਧਰ ਪਾਕਿਸਤਾਨ 'ਚ ਆ ਗਏ, ਇੰਨੇ ਕੀ ਜਿਹੜੇ ਨੇ ਇੱਧਰ ਆ ਗਏ, ਔਰ ਉਹਦੀ 47 ਦੇ ਵਿੱਚ ਮਾਈਗ੍ਰੇਸ਼ਨ ਹੋ ਗਈ ਦੋਨੋਂ ਪਾਸੇ. ਥੋੜੇ ਬਹੁਤ ਉੱਧਰ ਰਹਿ ਗਏ ਜਿਵੇਂ ਸਾਡੇ ਮਲੇਰਕੋਟਲੇ 'ਚ ਇਸ ਪਾਸੇ, ਔਰ ਉੱਧਰ ਜਿਵੇਂ ਮੈਂ ਕਿਹਾ ਵੀ ਇਲਾਕਾ ਗੈਰ ਔਰ ਦੂਸਰੇ. ਇਨ ਏ ਸਟੇਟਮੈਂਟ ਸਪੋਕਸਮੈਨ ਮੁਹੰਮਦ ਫੈਸਲ ਸੈਡ Delhi had purposely sought to sow confusion by using census data from 1941 and ignoring two major developments that had caused massive demographic shifts in Pakistan: mass migration during partition in 1947 and separation of East Pakistan, Bangladesh in 1971. Both these developments, said the statement, has resulted in substantial changes to the minority population of the country and were unrelated to any alleged persecution. ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਕੋਈ ਇਹ ਕਹੇ ਜੀ ਬਿਲਕੁਲ ਧੱਕਾ ਨਹੀਂ ਹੁੰਦਾ ਜਾਂ ਹੋਇਆ, ਇਹ ਹੈ. ਜੇ ਇੱਧਰ ਵੀ ਜੇ ਅਸੀਂ ਦੇਖੀਏ ਘੱਟ ਗਿਣਤੀਆਂ ਕਿਸ ਹਾਲ 'ਚ ਰਹਿੰਦੀਆਂ, ਲੇਕਿਨ ਇੱਕ ਫੈਕਟ ਇਹ ਹੈ ਕਿ ਕਿਉਂਕਿ ਹਿੰਦੂ ਪੋਪੂਲੇਸ਼ਨ ਜਿਹੜੀ ਹੈ ਜ਼ਿਆਦਾ ਜਾਂ ਤਾਂ ਬੰਗਾਲੀਆਂ ਦੀ ਸੀ, ਕਿਉਂਕਿ ਹੁਣ ਵੈਸਟ ਬੰਗਾਲ ਜਿਹੜਾ ਸੂਬਾ ਹੈ ਉੱਥੇ ਲਗਭਗ 30% ਆਬਾਦੀ ਮੁਸਲਮਾਨਾਂ ਦੀ ਹੈ, ਕਿਉਂਕਿ ਉੱਥੋਂ ਐਨ ਬਲੌਕ ਕਲੀਨਜ਼ਿੰਗ ਨਹੀਂ ਹੋਈ ਜਿਹਨੂੰ ਐਥਨਿਕ ਕਲੀਨਜ਼ਿੰਗ ਕਿਹਾ ਜਾਂਦਾ ਅੱਜ ਦੀ ਜ਼ਬਾਨ 'ਚ. ਤੇ ਇਸੇ ਤਰ੍ਹਾਂ ਜੇ 25-30% ਮੁਸਲਮਾਨ ਰਹਿ ਗਏ ਉੱਥੇ ਵੈਸਟ ਬੰਗਾਲ 'ਚ, ਤੇ ਇੰਨੇ ਪਰਸੈਂਟ ਜਾਂ ਘੱਟ ਵੱਧ ਬੰਗਾਲ 'ਚ ਵੀ ਹੋਣਗੇ ਪੂਰਬੀ 'ਚ. ਸੋ ਜਿਹੜਾ 1971 ਪਾਕਿਸਤਾਨ 'ਚ ਤਾਂ ਹੋਏਗੀ ਹਿੰਦੂਆਂ ਦੀ ਆਬਾਦੀ, ਕਿਉਂਕਿ ਉਹ ਪਾਕਿਸਤਾਨ ਦਾ ਹਿੱਸਾ ਸੀ. ਜਦੋਂ ਬੰਗਲਾਦੇਸ਼ ਬਣ ਗਿਆ ਉਹਨੂੰ ਤੁਸੀਂ ਪਾਕਿਸਤਾਨ ਦੇ ਖਾਤੇ 'ਚ ਨਹੀਂ ਪਾ ਸਕਦੇ ਕਿ ਜੀ ਜੇ ਉੱਥੋਂ ਮਾਈਗ੍ਰੇਟ ਕਰ ਰਹੇ ਨੇ ਡਿਊ ਟੂ ਇਕਨੋਮਿਕਲ ਰੀਜ਼ਨ. ਹੁਣ ਬੰਗਲਾਦੇਸ਼ ਦੇ ਫੋਰਨ ਮਿਨਿਸਟਰ ਨੇ ਕਿਹਾ ਜੀ ਇੰਡੀਆ 'ਚੋਂ ਹਿੰਦੂ ਆ ਰਹੇ ਨੇ ਬੰਗਲਾਦੇਸ਼, ਕਿਉਂਕਿ ਬੰਗਲਾਦੇਸ਼ ਦੀ ਇਕਨੋਮੀ ਬੈਟਰ ਹੈ ਇਸ ਵੇਲੇ, ਉੱਥੇ ਜ਼ਿਆਦਾ ਜੌਬਸ ਨੇ, ਉੱਥੇ ਬੇਕਾਰ ਨੇ. ਸੋ ਇਹ ਗੋਇੰਗ ਫॉर ਦਾ ਗ੍ਰੀਨ ਪੈਸਚਰ ਇਹ ਹੁੰਦਾ. ਫਿਰ ਸੋ ਉਹਦੇ 'ਚ ਉਹਨਾਂ ਨੇ ਫਿਰ ਇਹ ਸਾਰੀ ਡਿਟੇਲ ਦੇ ਵਿੱਚ ਕਿਹਾ ਕਿ ਅਕੋਰਡਿੰਗ ਟੂ ਫਸਟ ਸੈਂਸਸ ਇਨ ਪਾਕਿਸਤਾਨ 1951 total population of minorities in West Pakistan stood at 3.12%. ਜੇ ਹੁਣ ਤੁਸੀਂ ਪਾਕਿਸਤਾਨ ਕਹਿਣਾ ਹੈ ਅੱਜ ਦਾ, ਉਹ 1951 ਤੋਂ ਬਾਅਦ ਜਿਹੜੀ ਹੈ ਉਹ 1971 ਦੇ ਪੀਰੀਅਡ 'ਚ ਉਦੋਂ ਜਿਹੜੀ ਹੈ ਵੈਸਟ ਪਾਕਿਸਤਾਨ 1951 'ਚ ਬੰਗਲਾਦੇਸ਼ ਵਿੱਚ ਐਡ ਨਹੀਂ ਹੈ ਮਸ਼ਰਕੀ ਬੰਗਾਲ, ਉਹਦੇ 'ਚ ਮਾਈਨੋਰਿਟੀਜ਼ ਦੀ ਆਬਾਦੀ 3.12% ਸੀ. This increased to 3.72% in 1998. 1998 'ਚ ਇਹ 3.72% ਹੋਈ. Subsequent censuses show that overall share of minorities in Pakistan remained relatively stable. 2.96% in 1961, 1961 'ਚ 2.96% ਸੀ ਜਿਹੜੀ ਵੈਸਟ ਪਾਕਿਸਤਾਨ 'ਚ minorities, 3.2% in 1972 and 3.3% in 1981 and 3.72% in 1998 ਲਾਸਟ ਸੈਂਸਸ ਜਿੱਥੇ ਹੋਈ ਹੈ. ਸੋ ਕਲੋਜ਼ ਟੂ ਜਿਹੜੀ ਹੈ 4% ਆਬਾਦੀ ਮਾਈਨੋਰਟੀਜ਼ ਦੀ ਹੈ. ਔਰ ਮੈਂ ਸਮਝਦਾ ਵੀ ਇੱਕ ਗੱਲ ਕਹਿਣੀ ਜਿਹੜਾ ਪਾਕਿਸਤਾਨ ਦੇ ਸਪੋਕਸਮੈਨ ਭੁੱਲ ਗਿਆ ਇਹਦੇ 'ਚ ਕਿ ਪਾਕਿਸਤਾਨ ਦੇ ਵਿੱਚ ਮਾਈਨੋਰਟੀਜ਼ ਦੇ ਲਈ ਰਿਜ਼ਰਵੇਸ਼ਨ ਵੀ ਹੈ, ਨੈਸ਼ਨਲ ਅਸੈਂਬਲੀ 'ਚ ਵੀ
ਸਟੇਟਾਂ ਦੇ ਵਿੱਚ ਵੀ। ਬਿਲਕੁਲ ਭਾਰਤ 'ਚ ਪੁੱਛ ਲਓ 200 ਮਿਲੀਅਨ ਮੁਸਲਮਾਨਾਂ ਦੀ ਜੇ ਆਬਾਦੀ ਦੇ ਲਿਹਾਜ਼ ਨਾਲ 15% ਆਬਾਦੀ ਹੈ ਤੇ 15% ਉਹਨਾਂ ਦੀਆਂ ਸੀਟਾਂ ਨੇ ਪਾਰਲੀਮੈਂਟ ਔਰ ਅਸੈਂਬਲੀਆਂ 'ਚ। ਜੀ ਸੋ ਪਾਕਿਸਤਾਨ ਨੇ, ਔਰ ਇਹੀ ਕਾਰਨ ਹੈ ਕਿ ਪਾਕਿਸਤਾਨ ਦੀ ਪੰਜਾਬ ਅਸੈਂਬਲੀ ਹੋਏ, ਬਲੋਚਿਸਤਾਨ ਹੋਏ, ਸਿੰਧ ਹੋਏ ਜਾਂ ਖੈਬਰ ਪਖਤੂਨਖਵਾ ਹੋਏ, ਇੱਕ ਸਟੇਜ ਤੇ ਕੁਝ ਵਕਤ ਪਹਿਲਾਂ ਤਿੰਨਾਂ ਸਟੇਟਾਂ 'ਚ ਸਿੱਖ ਜਿਹੜੇ ਨੇ ਉਹ ਮੈਂਬਰ ਸੀ ਅਸੈਂਬਲੀ ਦੇ। ਜੀ ਹੁਣ ਹਾਲਾਂ ਉਹਨਾਂ ਦੀ ਗਿਣਤੀ 15 ਤੋਂ 20 ਹਜ਼ਾਰ ਹੈ ਸਾਰੀ ਪਾਕਿਸਤਾਨ ਦੇ ਵਿੱਚ। ਸੋ ਮੈਂ ਸਮਝਦਾ ਵੀ ਇਹ ਪਾਕਿਸਤਾਨ ਦੇ ਵੀ ਕਮਜ਼ੋਰੀ ਹੈ ਕਿ ਉਹਨਾਂ ਨੇ ਕਦੇ ਫੈਕਟਸ ਦੇ ਨਾਲ ਕਾਊਂਟਰ ਨਹੀਂ ਕੀਤਾ। ਹੁਣ ਇੰਡੀਆ ਟੁਡੇ ਦਾ ਆਰਟੀਕਲ ਪੜ੍ਹ ਕੇ ਜੇ ਇਹਨਾਂ ਨੂੰ ਯਾਦ ਆਇਆ ਤੇ ਇਹ ਜੇ ਪਹਿਲਾਂ ਕੀਤਾ ਹੁੰਦਾ ਸਾਰੇ ਪੀਰੀਅਡ ਤੇ ਇਹਨਾਂ ਦੇ ਦਾਅਵਿਆਂ ਦੀ ਫੂਕ ਨਿਕਲ ਜਾਂਦੀ। ਜੀ ਡਾਕਟਰ ਸਾਹਿਬ ਬਿਲਕੁਲ, ਸਮਾਂ ਦੇ ਘੱਟ ਮੈਂ ਥੋੜੇ ਮੈਸੇਜ ਲਾਂਦੀ ਆ। ਸੋ ਸਾਡੇ ਕੋਲ ਪਹਿਲੇ ਸੈਗਮੈਂਟ ਤੇ ਮੈਸੇਜ ਆਇਆ, ਸਿੰਘ ਮੁਖਤਿਆਰ ਸਿੰਘ ਜੀ ਦਾ ਲਿਖਦੇ ਨੇ, ਕੁਝ ਵੱਡੇ ਕੰਮ ਕਰਨ ਲਈ ਬਹੁਤ ਕੁਰਬਾਨੀਆਂ ਦੇਣੀਆਂ ਪੈਂਦੀਆਂ, ਹੋ ਸਕਦਾ ਖਾਲਿਸਤਾਨ ਵਾਸਤੇ ਵੀ ਇਸ ਤੋਂ ਵੀ ਵੱਡੀ ਕੁਰਬਾਨੀ ਦਾ ਹਿੱਸਾ ਪਵੇਗਾ ਖਾਲਿਸਤਾਨ ਬਣਾਉਣ ਵਿੱਚ। ਇਕੱਲੇ ਮੋਦੀ ਦੀ ਗੱਲ ਨਹੀਂ, ਇਸ ਮੁੱਦੇ ਸਾਹਮਣੇ ਹੋਰ ਵੀ ਲੋਕ ਪੰਗੇ ਪਾਉਣਗੇ। ਸੋ ਅਮਰਤ ਕੋ ਲਿਖਦੇ ਨੇ, ਵਾਹਿਗੁਰੂ ਜੀ ਮਿਹਰ ਕਰਨ। ਸੋ ਉਹਨਾਂ ਲਿਖਿਆ, ਪ੍ਰਣਾਮ ਸ਼ਹੀਦਾਂ ਨੂੰ। ਦਲਜੀਤ ਸਿੰਘ ਜੀ ਲਿਖਦੇ ਨੇ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਜੀਓ। ਸੋ ਸੁਖਵਿੰਦਰ ਸਿੰਘ ਐਸਪੀ ਲਿਖਦੇ ਨੇ, ਸਿੱਖ ਯੂਥ ਆਫ ਪੰਜਾਬ ਵੱਲੋਂ ਗੁਰੂਆਂ ਦੀਆਂ ਕਾਲਪਨਿਕ ਤਸਵੀਰਾਂ ਦੇ ਬਾਈਕਾਟ ਦਾ ਐਲਾਨ। ਤਸਵੀਰਾਂ ਛੱਡ ਸ਼ਬਦ ਗੁਰੂ ਨਾਲ ਜੁੜਨ ਸਿੱਖ ਮੰਡ, ਉਹਨਾਂ ਲਿਖਿਆ। ਸੋ ਕਾਲਪਨਿਕ ਤਸਵੀਰਾਂ ਵਾਪਸ ਲੈ ਕੇ ਗੁਰਬਾਣੀ ਦੀਆਂ ਤਸਵੀਰਾਂ ਵੰਡੀਆਂ। ਜੀਤਾ ਸੁੰਦਰ ਜੀ ਵੀ ਸਾਨੂੰ ਲਿਖਦੇ ਨੇ ਔਰ ਦਲਜੀਤ ਸਿੰਘ ਜੀ ਵੀ ਲਿਖਦੇ ਨੇ, ਫਤਿਹ ਬੁਲਾਉਂਦੇ ਨੇ। ਸ਼ੋਹਿਬ ਰਾਜਪੂਤ ਲਿਖਦੇ ਨੇ, ਆਈ ਲਵ TV 84। ਚਰਨਜੀਤ ਸਿੰਘ ਬੱਬੂ ਜੀ ਫਤਿਹ ਬੁਲਾਉਂਦੇ ਨੇ। ਹਕੀਮ ਜੋਸਫ ਲਿਖਦੇ ਨੇ, ਸਲਾਮ ਡਾਕਟਰ ਸਾਹਿਬ ਐਂਡ ਸੇਫ ਸਨਾਨੀ, ਸਲਾਮ ਸਰ ਲਿਖਦੇ ਨੇ ਤੁਹਾਨੂੰ। ਸੋ ਨਿੱਕਾ ਬਾਂਦਰ ਜੀ ਲਿਖਦੇ ਨੇ, ਡਾਕਟਰ ਸਾਹਿਬ ਐਂਡ ਨੀਲਮ ਕੌਰ ਜੀ ਆਦਾਬ ਫॉर ਮੋਦੀ ਪੋਇਟਰੀ ਲਿਖਦੇ ਨੇ। ਉਮਰ ਭਰ जंग कोई लड़ नहीं सकता, सॉरी, उम्र भर जंग कोई लड़ नहीं सकता, तुम भी टूट जाओगे, तजर्बा हमारा है। मोदी ਨੂੰ ਉਹਨਾਂ ਨੇ ਐਡਰੈਸ ਜੀ। ਸੋ ਜਗਤਾਰ ਸਿੰਘ ਚਾਹਲ ਲਿਖਦੇ ਨੇ, ਸਤਿ ਸ਼੍ਰੀ ਅਕਾਲ, ਗੁਰਫਤਿਹ ਪ੍ਰਵਾਨ ਕਰਨਾ ਜੀ, ਖਾਲਸਾ ਜੀ, ਚੜ੍ਹਦੀ ਕਲਾ, खालिस्तान जिंदाबाद, 2020 जिंदाबाद। लिखे नवाज चौधरी जी लिखते हैं, डॉक्टर साहब आपको और आपकी पूरी टीम को सलाम और आदाब। डॉक्टर साहब शुक्र है अल्लाह पाक का कि सच्चो सच की हर पशीन गोई सच साबित हो रही है। भारत माता को प्यार करने वाले सिख भाइयों सच की कदर करो, सच की कदर करो। अब अगली बारी ਤੁਹਾਡੇ ਨਾਲ ਹੋਵੇਗੀ, ਕਸ਼ਮੀਰ ਖਾਲਿਸਤਾਨ ਜ਼ਿੰਦਾਬਾਦ, ਉਹਨਾਂ ਨੇ ਲਿਖਿਆ। ਬਹੁਤ ਸ਼ੁਕਰੀਆ ਚੌਧਰੀ ਸਾਹਿਬ ਦਾ। ਮੈਂ YouTube ਦੇ ਵਿੱਚ ਮੈਸੇਜ ਹੁਣ ਤਾਂ ਨਾ ਹੀ ਪੜਨ ਵਾਲੇ ਨੇ ਜੀ, ਟਾਈਮ ਤੇ ਉਸਮਾਨ ਰਿਆਜ਼, ਰਾਹਿਲ ਅਲੀ, ਤਾਰਿਕ ਰਾਣਾ ਜੀ ਔਰ ਸੁਹੇਬ ਰਾਜਪੂਤ, ਅਲੀ ਅਕਬਰ, ਵੀਰ ਸੁਰਿੰਦਰ ਸਿੰਘ, ਮਨਿੰਦਰ ਸਿੰਘ ਬੁੱਟਰ, ਸਦਾਮ ਹੁਸੈਨ, ਫਿਰ ਮਨਿੰਦਰ ਸਿੰਘ ਬੁੱਟਰ ਜਿਹੜੇ ਸਾਨੂੰ ਲਗਾਤਾਰਤਾ ਨਾਲ ਲਿਖ ਰਹੇ ਨੇ। ਨਬੀ ਵਲੌਗਸ ਜਰਮਨੀ, ਸਦਾਮ ਹੁਸੈਨ ਜੀ ਨੇ ਫਿਰ ਲਿਖਿਆ, ਖੁਰਸ਼ੀਦ ਖਾਨ, ਬਿਲਾਵਲ ਮੁਹੰਮਦ ਔਰ ਗੁਲ ਫਾਰਮਸ, ਮਨਿੰਦਰ ਨਵਾਜ਼ ਅਹਿਮਦ, ਬਲਰਾਜ ਚਾਲ ਔਰ ਜਿਹੜੇ ਸੁਰਿੰਦਰ ਸਿੰਘ ਜੀ ਦੀ ਫਿਰ ਹੈ ਤਾਰਿਕ ਰਾਣਾ ਜੀ। ਇਹਨਾਂ ਸਾਰਿਆਂ ਦਾ ਅਸੀਂ ਜੀ, ਦਲਾਵਰ ਸਿੰਘ ਜੀ ਵੀ ਲਿਖਦੇ ਨੇ, ਭੁਪਿੰਦਰ ਸਿੰਘ ਜੀ ਵੀ ਲੰਬੇ ਹੋ ਜਾਂਦੇ ਨੇ ਸੈਗਮੈਂਟ ਔਰ ਤੁਹਾਡੇ ਮੈਸੇਜ ਅੱਜ ਅਸੀਂ ਨਹੀਂ ਪੜ੍ਹ ਪਾਵਾਂਗੇ। ਨਹੀਂ, ਆਪਾਂ ਵੈਸੇ ਪੜ੍ਹ ਤੇ ਲੈਨੇ ਪਰ ਸ਼ੇਅਰ ਨਹੀਂ ਕਰਦੇ ਅਸੀਂ। ਇਹ ਨਹੀਂ ਗੱਲ ਕਿ ਆਪਾਂ ਨਹੀਂ ਪੜ੍ਹਦੇ ਹੈਗੇ, ਆਪਾਂ ਸ਼ੇਅਰ ਨਹੀਂ ਕਰਦੇ, ਸੌਰੀ, ਕਿਉਂਕਿ ਟਾਈਮ ਦੀ ਨਜ਼ਾਕਤ ਕਰਕੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।